बिस्मिल्लाहिर्रहमानिर्रहीम। मैं डॉक्टर गुलफर बुखारी पंजाब पाकिस्तान तो ਤੁਹਾਡੀ ਖidmat ਵਿੱਚ ਹਾਜ਼ਰ ਹਾਂ। ਅੱਜ ਸਾਡੇ ਨਾਲ ਜਿਹੜੀ ਹਸਤੀ ਮੌਜੂਦ ਨੇ ਉਹਨਾਂ ਨੇ ਕੁਰਾਨ ਮਜੀਦ ਦਾ ਗੁਰਮੁਖੀ ਲਿਪੀ 'ਚ ਕਨਵਰਟ ਕੀਤਾ ਹੈ ਕੁਰਾਨ ਪਾਕ ਦੇ ਤਰਜਮੇ ਨੂੰ। ਰਮਜ਼ਾਨ ਸਈਦ ਸਾਹਿਬ ਮਲੇਰਕੋਟਲਾ ਤੋਂ ਸਾਡੇ ਨਾਲ ਮੌਜੂਦ ਨੇ ਜੀ ਆਇਆਂ ਨੂੰ ਕਹਿੰਦੇ ਆ ਉਸਤਾਦ ਮੁਹਤਰਮ, ਬਹੁਤ ਸ਼ੁਕਰੀਆ ਤੁਹਾਡੇ ਟਾਈਮ ਕੱਢਿਆ। ਇਸ ਮੌਕੇ ਤੇ ਮੈਂ ਜਮੀਲ ਅਬਦਾਲੀ ਸਾਹਿਬ ਦਾ ਵੀ ਸ਼ੁਕਰੀਆ ਅਦਾ ਕਰਨਾ ਜੀ, ਜਿਨ੍ਹਾਂ ਨੇ ਸਪੈਸ਼ਲ ਪ੍ਰਬੰਧ ਕੀਤਾ। ਸਾਡੇ ਵੱਡੇ ਭਰਾ ਨੇ, ਬੜੀ ਮੁਹੱਬਤ ਕਰਨ ਵਾਲੇ, ਉਹਨਾਂ ਦਾ ਵੀ ਸਪੈਸ਼ਲ ਧੰਨਵਾਦ ਕਰਨੇ ਆ ਅਸੀਂ। ਬਹੁਤ ਮਿਹਰਬਾਨੀ ਜੀ। ਇਮਾਮ बुखारी ने बुखारी शरीफ में एक हदीस पाक नकल की थी। नबी पाक हजरत मोहम्मद अरबी सल्लल्लाहु अलैहि वसल्लम ने फरमाया, बेशक तुम में से अफजल शख्स वो है जो खुद कुरान सीखे और दूसरों को भी सिखाए। ਤੇ ਤੁਸਾਂ ਨੇ ਮਾਸ਼ਾਅੱਲਾ ਕੁਰਾਨ ਪਾਕ ਦਾ ਗੁਰਮੁਖੀ ਵਿੱਚ ਉਹਨੂੰ ਕਨਵਰਟ ਕੀਤਾ। ਇਹ ਕਿਵੇਂ ਦੇ ਇਸ ਦਾ ਖਿਆਲ ਆਇਆ ਤੁਹਾਨੂੰ ਤੇ ਕਿਦੋਂ ਤੁਸੀਂ ਸ਼ੁਰੂ ਕੀਤਾ ਸੀ ਇਹ ਕੰਮ? ਸਭ ਤੋਂ ਪਹਿਲਾਂ ਇਹ हुजूर, मैं इस वेले इस वधिया सोहने मौके पर ਤੁਹਾਡੇ इस PHD TV चैनल लाहौर दा और अपने अजीज दोस्त जमील अब्दाली साहब दा शुक्रगुजार हाँ कि मैनू अपने ਸਰੋਤਿਆਂ ਨਾਲ विशेष तौर ते वाघियों पार वाले लहंदे पंजाब ਦੇ ਸਰੋਤਿਆਂ ਨਾਲ भी रूबरू होने का मौका मिल रहा है। तो मैं गल शुरू करा, कुरान मजीद मुसलमान दे बच्चे बच्चे नूं गुड़ती च मिलता है तो ये समझो मापियां तो ही शीर दे नाल पहुंचता है। तो बड़े होके जदों इहदी कदर दा एहसास हुंदा है तो मैं समझदा हाँ कि हर मोमिन ये महसूस करता है कि मैं इस ते पर अमल करा, इसनूं समझा ते वाह लगदी मैं अपने दूजे भरावां तक इहनूं पहुंचाउण दी कोशिश करा। ये जिहड़ा तीजा नुकता है इहने मैनूं हल्लाशेरी दित्ती। मैं अपनी जिहड़ी मां बोली है पंजाबी दी, इत्थे प्रचलित लिपि है गुरमुखी, ਉਹਦੇ 'ਚ ਇਹਨੂੰ ਕਨਵਰਟ ਕਰਨ ਦਾ, ਇਹਨੂੰ ਉਲਥਾਉਣ ਦਾ ਮੈਂ ਇਹ ਉਪਰਾਲਾ 80 'ਚ ਸ਼ੁਰੂ ਕੀਤਾ। ਤੇ ਰੱਬ ਦਾ ਬੜਾ ਫਜ਼ਲ ਹੈ ਕਿ ਉਹਨੇ ਆਪਣੇ ਉਹਨੇ ਬੜਾ एहसान ਕੀਤਾ। मैं इस काम ਨੂੰ ਨੇਪਰੇ ਚਾੜਨ 'ਚ ਕਾਮਯਾਬ ਹੋਇਆ, ਅਲਹਮਦੁਲਿल्लाह। माशाअल्लाह जी, बहुत बड़ा काम है। अल्लाह ताला दी ज़ात कबूल फरमाए। कुरान पाक दी खिदमत जी इस दुनिया 'ਚ ਵੀ ਤੇ ਅਗਲੀ ਦੁਨੀਆ 'ਚ ਵੀ ਫਾਇਦਾ ਦਿੰਦੀ ਹੈ। ਇਹ ਐਸੀ ਚੀਜ਼ ਹੈ कि ਜਿਹਦੇ 'ਚ ਨਫਾ ਹੀ ਨਫਾ ਹੈ। कुरान पाक ਨਾਲ ਜੁੜ ਜਾਣਾ क्या बात है जी। बहुत बड़ी सादत ਦੀ ਗੱਲ ਹੈ ਉਸਤਾਦ ਮੁਹਤਰਮ, ਬਹੁਤ ਬੜੀ ਸਾਦਤ ਦੀ ਗੱਲ ਹੈ। ਅੱਛਾ, 1980 'ਚ ਤੁਸੀਂ ਨੇ ਸ਼ੁਰੂ ਕੀਤਾ ਤੇ ਇਹ ਤੁਸੀਂ ਤਾਂ ਨਾਲ ਜੌਬ ਵੀ ਕਰਦੇ ਸੀ ਤੇ ਫਿਰ ਵਕਤ ਕਿਵੇਂ ਕੱਢ ਲੈਂਦੇ ਸੀ ਤੁਸੀਂ ਲਿਖਣ ਦਾ? ਪਹਿਲੇ ਮੁਤਾਲਾ ਕੀਤਾ ਹੋਣਾ ਬੜਾ ਤੁਸੀਂ ਨੇ ਡੂੰਘਾਈ ਨਾਲ। बुखारी साहब, मुताले की तो गल है कि कुरान नाल जिहड़ी स्टूडेंट लाइफ सी उदों तो ही ताल्लुक जुड़िया रहा अपने उस्तादां दे तुफैल। मौलवी मंजूर अहमद साहब मरहूम यूपी के मशहूर तारीखी शहर गोंडे गोरखपुर के रहने वाले सी। मैनू उर्दू, नाजिरा कुरान और माड़ी मोटी फारसी और अरबी दा शगफ मेरे उस्ताद मरहूम तो मिलिया। फिर हौली हौली ज़ौक च भी तरक्की हुई, होश हवास भी दुरुस्त होंदे गए, जज्बा भी बढ़ता गया और अपने भरावां तक कुरान पहुंचाउण दी जिहड़ी तड़प है ਉਹਦੇ 'ਚ इजाफा होया। ते फिर ਉਹਦਾ नतीजा यह है भी अल्लाह ने अपने फजल खास नाल गुरमुखी 'ਚ ਇਹ ਜਿਹੜਾ ਕੰਮ ਹੈ ਕਰਨ ਦਾ ਮੌਕਾ ਦਿੱਤਾ। क्या बात है जी। अच्छा, ਇਹ ਉਸਤਾਦ ਮੁਹਤਰਮ, ਜਦੋਂ ਤੁਸੀਂ ਤੁਹਾਡੇ ਸਾਹਮਣੇ ਕੋਈ ਹੋਰ ਵੀ ਨਮੂਨਾ ਹੈ ਸੀ ਗੁਰਮੁਖੀ 'ਚ ਕਿ ਪਹਿਲੇ ਦਫਾ ਮਤਲਬ ਕੁਰਾਨ ਪਾਕ ਦਾ ਕਨਵਰਟ ਹੋਇਆ ਇਸ ਤਰ੍ਹਾਂ ਗੁਰਮੁਖੀ ਲਿਪੀ 'ਚ ਕਿ ਪਹਿਲੇ ਅੱਗੇ ਕਿਸੇ ਹਾਂਜੀ ਬੁਖਾਰੀ ਸਾਹਿਬ, ਹਾਂਜੀ ਤੁਸੀਂ ਵਾਕਿਫ ਹੋਵੋਗੇ, ਤੁਸੀਂ ਇਧਰ ਜੀ ਲਹਿੰਦੇ ਪੰਜਾਬ ਵਾਲੇ ਜੀ ਸ਼ਾਇਦ ਗੁਰਮੁਖੀ ਲਿਪੀ ਦੇ ਨਾਲ घट ताल्लुक होने करके थोड़ी निगाह च चीज नहीं आई होनी। शाहमुखी च तो 20 कुरान दे तर्जमे मौजूद हैं, मुकम्मल भी और जुज़वी भी। गुरमुखी लिपि च इहदी तारीख कोई बहुत ही पुरानी नहीं है। गुरमुखी लिपि च सब तो पहला तर्जमा पिछली सदी च
110-11 ਸਾਲ ਪਹਿਲਾਂ ਜੀ 1911 ਚ ਹੋਇਆ। ਅੱਛਾ ਜੀ ਸਿੱਖ ਵਿਦਵਾਨ ਸੀ ਸੰਤ ਵੇਦ ਗੁਰਦੀਪ ਸਿੰਘ, ਉਹਨਾਂ ਨੇ ਕੀਤਾ ਸੀ, ਮੁਲਤਾਨ ਦੇ ਰਹਿਣ ਵਾਲੇ ਸੀ। ਅੱਛਾ ਉਹਨਾਂ ਨੇ ਗੁਰਮੁਖੀ ਲਿਪੀ ਪਹਿਲਾ ਕੁਰਾਨ ਜਿਹੜਾ ਮੁਕੰਮਲ ਤਰਜਮਾ ਅੱਛਾ। ਕੁਰਾਨ ਇਸ ਵੇਲੇ ਮਿਲਦਾ ਹੈ, ਜੀ ਸਭ ਜੀ ਤੋਂ ਅਵਲੀਅਤ ਉਹਨੂੰ ਹਾਸਲ ਹੈ ਸਹੀ ਕੁਰਾਨ ਮਜੀਦ ਦੇ ਪੰਜਾਬੀ ਗੁਰਮੁਖੀ ਲਿਪੀ ਚ ਗੁਰਮੁਖੀ ਅਨੁਵਾਦ। ਲਿਪੀ 'ਚ ਲਿਆਉਣਾ ਉਹਦੇ ਬਾਅਦ ਫਿਰ ਵਕਤਨ ਫਵਕਤਨ ਮੁਖਤਲਿਫ ਤਰਜਮੇ ਸਾਹਮਣੇ ਆਉਂਦੇ ਰਹੇ ਤੇ ਮੇਰਾ ਨੰਬਰ ਸਮਝੋ ਕਿ ਚੌਥਾ ਆਇਆ। ਅੱਛਾ ਮਾਸ਼ਾਅੱਲਾ ਚੌਥੇ ਦੇ ਬਾਅਦ ਮੈਨੂੰ ਮੌਕਾ ਮਿਲਿਆ। ਮੈਥੋਂ ਪਹਿਲਾਂ ਜਿਹੜੇ ਮੇਰੇ ਦੋਸਤ ਸੀ ਇਹ ਇਹਦੀ ਖਿਦਮਤ ਕਰ ਚੁੱਕੇ ਸੀ, ਕੁਝ ਜੁਜ਼ਵੀ ਕੁਝ ਮੁਕੰਮਲ ਹਾਲਤ ਚ। ਕਿਆ ਬਾਤ। ਸਰਦਾਰ ਮੁਹੰਮਦ ਯੂਸੁਫ ਨੇ ਕੀਤਾ, ਜੀ ਜੀ ਇਹ 1911 ਸੰਤ ਗੁਰਦੀਪ ਸਿੰਘ ਨੇ ਕੀਤਾ ਗੁਰਮੁਖੀ ਲਿਪੀ ਚ ਅਨੁਵਾਦ। 1934 ਚ ਸਰਦਾਰ ਮੁਹੰਮਦ ਯੂਸੁਫ ਨੇ ਕੀਤਾ ਜੀ ਜੀ ਔਰ 1946-47 ਚ ਭਾਈ ਸੇਵਾ ਸਿੰਘ ਨੇ ਕੀਤਾ। ਅੱਛਾ ਉਹਨਾਂ ਨੇ 2.5 ਪਾਰਿਆਂ ਦਾ ਕੀਤਾ, ਸੂਰੇ ਬਕਰਾ ਸ਼ਰੀਫ ਤੱਕ ਕੰਪਲੀਟ ਨਹੀਂ ਕੀਤਾ ਉਹਨਾਂ ਨੇ। ਸਹੀ 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 ਤੇ ਫਿਰ ਮੈਨੂੰ ਤੇ ਗਿਆਨੀ ਆਬਾਦੁੱਲਾ ਨੂੰ ਮੌਕਾ ਮਿਲਿਆ। ਅੱਛਾ ਯਾਨੀ ਰਮਜ਼ਾਨ ਸਈਦ ਔਰ ਗਿਆਨੀ ਆਬਾਦੁੱਲਾ ਅਸੀਂ ਦੋਵੇਂ ਬਰਾਬਰ ਚੱਲਦੇ ਰਹੇ। ਉਹਨਾਂ ਨੇ ਵੀ ਮੁਕੰਮਲ ਕੀਤਾ ਅਲਹਮਦੁਲਿल्लाह ਤਾਲਾ। ਮੈਨੂੰ ਵੀ ਮੌਕਾ ਮਿਲ ਗਿਆ। ਮੈਂ 80 ਚ ਸ਼ੁਰੂ ਕੀਤਾ, 97 ਚ ਕੰਪਲੀਟ ਕੀਤਾ, 98 ਚ ਪਬਲਿਸ਼ ਹੋ ਕੇ ਛਾਪੇ ਚੜ ਕੇ ਤੁਹਾਡੇ ਜੈਸੇ ਜਿਹੜੇ ਕਦਰਦਾਨ ਲੋਕ ਸੀ ਉਹਨਾਂ ਦੇ ਹੱਥਾਂ ਤੱਕ ਪਹੁੰਚ ਗਿਆ। क्या बात है जी। ਤੇ ਬੜਾ ਅੱਛਾ ਲੱਗਦਾ ਹੈ ਜੀ ਜਦੋਂ ਅਸੀਂ ਇਹ ਸੁਣਨੇ ਆ ਕਿ ਗੁਰਮੁਖੀ ਲਿਪੀ ਵਿੱਚ ਵੀ ਅਨੁਵਾਦ ਹੋਇਆ ਕੁਰਾਨ ਪਾਕ ਦੇ ਤਰਜਮੇ ਦਾ। ਕੀ ਬਾਤ ਹੈ। ਤੁਸੀਂ ਕਿਹੜੇ ਤਰਾਜਮ ਆਪਣੇ ਮੁੱਖ ਰੱਖੇ, ਮਤਲਬ ਹੋਰ ਤੁਸੀਂ ਕਿਹੜੇ ਤਫਾਸੀਰ ਨੂੰ ਤੁਸੀਂ ਉਹਨਾਂ ਨੂੰ ਮਤਲਬ ਨੋਟ ਲੈ ਜਾਂ ਉਹਨਾਂ ਨੂੰ ਤੁਸੀਂ ਮਤਾਲਿਆ ਚ ਰੱਖਦੇ ਸੀ, ਕਿਹਨਾਂ ਦੇ ਲਿਖੇ ਤੁਹਾਡੇ? ਬੁਖਾਰੀ ਸਾਹਿਬ ਇਸ ਜਿਹੜਾ ਪੰਜਾਬੀ ਅਨੁਵਾਦ ਹੈ ਇਹਦੇ ਚ ਬੇਸ ਕੀਤਾ ਹੈ ਤਫਹੀਮੁਲ ਕੁਰਾਨ ਦੇ ਇੱਕੋ ਹੀ ਜਿਲਦ ਚ ਛਪਣ ਵਾਲੇ ਤਰਜਮਾ ਕੁਰਾਨ ਮਾ ਮੁਖਤਸਰ ਹਵਾਸ਼ੀ ਨੂੰ ਸਹੀ ਬੁਨਿਆਦ ਉਹਨੂੰ ਬਣਾਇਆ ਹੈ। ਇਹਦੇ ਨਾਲ ਸਾਈਡ ਬਾਈ ਸਾਈਡ ਤਾਂ ਕਿ ਜਿਹੜੇ ਪੰਜਾਬੀ ਪਾਠਕ ਹਨ, ਜੀ ਜੀ ਜਿਹੜੇ ਗੁਰਮੁਖੀ ਲਿਪੀ ਤੋਂ ਜਿਨ੍ਹਾਂ ਨੇ ਇਸ ਨੂੰ ਕਿਤਾਬੇ ਪਾਕ ਨੂੰ ਸਮਝਣਾ ਹੈ, ਜੀ ਜੀ ਉਹਨਾਂ ਨੂੰ ਕੁਰਾਨ ਦੇ ਮਾਨੀ ਔਰ ਮਤਾਲਬ ਦੇ ਨੇੜੇ ਤੇੜੇ ਲੈ ਕੇ ਚੱਲੀਏ। ਬਿਲਕੁਲ ਤਾਂ ਉਹਦੇ ਖਾਤਰ ਜ਼ਰੂਰੀ ਸੀ ਕਿ ਕੁਝ ਹੋਰ ਤਰਾਜਮ ਸਾਹਮਣੇ ਰਹਿਣ ਜਿਹੜੇ ਬਹੁਤ ਜਲੀਲੁਲ ਕਦਰ ਉਲਮਾ ਦੇ ਕੀਤੇ ਹਨ। ਜੀ ਜੀ ਮੌਲਾਨਾ ਅਸ਼ਰਫ ਅਲੀ थानवी ਦਾ ਬਿਆनुल कुरान ਸਾਹਮਣੇ ਰਿਹਾ और कंजुल कुरान मौलाना बरेलवी साहिब, बहुत मशहूर तर्जमा कुरान है, बड़ा कदीम है। जी जी फिर शाह रफीउद्दीन साहब का सब तो पहला उर्दू तर्जमा सामने रहा। फिर उस दे नाल शेखुल हिंद महमूदुल हसन बड़े मशहूर आलिम मुफसर गुजरे हैं। तफसीर तो उन्होंने 4 पारियां दी कीती है, तर्जमा मुकम्मल किया है। तफसीर उस्मानी दे नाम नाल शाये हुई है, वो सामने रहा। इत्थे जलंधर दे साडे एक बड़े बुजुर्ग होए हैं, बड़े साहिब इल्म, मौलाना फतेह मोहम्मद खान जालंधरी, उन्होंने बड़ा सलीस उर्दू तर्जमा किया, वो साडे सामने रहा। इस तरह मुतअद्दद जिहड़े तराजम हैं इन्हां तो फायदा उठाउण दी मोहम्मद जूनागढ़ी बड़े मशहूर आलिम दीन गुजरे हैं, अहले हदीस मसलक नाल ताल्लुक सी, कुरान दी बड़ी खिदमत की, उन्हां दा तर्जमा सामने रहा। ते जिहड़े उर्दू वाले सी, हाँ जी हाँ जी, वाह वाह क्या बात है जी। वैसे मैं देख रहा हूँ कि सारे मुकातबे फिक्र दे तुसी तराजम देखे, बहुत बड़ी गल है जी। अल्हम्दुलिल्लाह ये सारे मुकातबे फिक्र मेरे हैं, ये सारे मुकातबे फिक्र मेरे हैं, मेरे इस्लाम दे मुख्तलिफ मुकातबे फिक्र हैं। इन्होंने सबने कुरान दी खिदमत की है, वही इलाही नूं लोकां तक पहुंचाउण दा उपराला कीता है। बहुत सोहना जी, बड़ा ही अच्छा लग रहा है जी, बहुत बड़ी एक गल तुसां कर रहे हो। अच्छा ये ਜਦੋਂ ਅਨੁਵਾਦ ਕਰ ਰਹੇ ਸੀ ਤੁਸੀਂ ਗੁਰਮੁਖੀ ਲਿਪੀ ਦੇ ਵਿੱਚ, ਤੇ ਗੁਰਮੁਖੀ ਲਿਪੀ ਦੇ ਵਿੱਚ ਜਿਹੜੇ ਮਤਲਬ ਉਹਦੇ ਅਲਫਾਬੈਟਿਕਸ ਨੇ ਜਾਂ ਉਹਦੇ ਲਗਾ ਮਾਤਰਾਵਾਂ ਨੇ, ਉਹ ਮੈਨੂੰ ਕਿਸੇ ਦੱਸਿਆ ਸੀ ਕਿ ਤੁਸੀਂ ਕੁਝ ਲਗਾ ਮਾਤਰਾਵਾਂ ਤੇ ਵੀ ਤੁਹਾਨੂੰ ਕੋਈ ਮਤਲਬ ਲਿਖਣ ਲੱਗਿਆ ਕੋਈ ਸੀ, ਤੁਸੀਂ ਜਿਵੇਂ ਬਿੰਦੀ ਟਿੱਪੀ ਬਾਰੇ ਵੀ ਕੋਈ ਸੀ ਇਸ਼ੂ ਥੋੜਾ ਜਿਹਾ, ਮੈਂ ਕਿਸੇ ਇੰਟਰਵਿਊ ਵਿੱਚ ਦੇਖ ਰਿਹਾ ਸਾਂ, ਮਤਲਬ ਕਿਦਾਂ ਤੁਸੀਂ ਸਾਰਾ ਸਹੀ ਕਰਵਾ ਦੇ। हाँ जी, बुखारी साहब इदा है भी मैं अपने उस्तादा तो जो कुछ सीखा ਉਹਦਾ ਤੱਤ ਇਹ ਸੀ ਕਿ ਜਿਹੜੀ ਵੀ ਜ਼ੁਬਾਨ ਤੁਸੀਂ ਲਿਖਦੇ ਪੜ੍ਹਦੇ ਬੋਲਦੇ ਹੋ ਉਹ ਸਹੀ ਬੋਲਣ ਦੀ ਕੋਸ਼ਿਸ਼ ਕਰੋ, ਸਲੀਸ ਬੋਲੋ, ਜਦੋਂ ਬੋਲਦੇ ਹੋ ਸਲੀਕੇ ਨਾਲ ਬੋਲੋ,
ਜਦੋਂ ਲਿਖਦੇ ਹੋ ਸਹੀ ਲਿਖੋ, ਉਹਨੂੰ ਉਹਦੇ ਚ ਜਿਹੜੀਆਂ ਕਮੀਆਂ ਨਾ ਛੱਡੋ, ਤਾਂ ਕਿ ਜਿਹਦੇ ਤੱਕ ਉਹ ਪਹੁੰਚੇ ਤਾਂ ਉਹਨੂੰ ਸਹੀ ਪੜ੍ਹੇ। ਜੀ ਜੀ ਤੇ ਸਾਡੇ ਜਿਹੜੇ ਪੰਜਾਬੀ ਪਾਠਕ ਹਨ ਉਹ ਕਈ ਵਾਰ ਇਹਦੇ ਚ ਢਿੱਲ ਮੱਠ ਛੱਡਦੇ ਹਨ, ਜੀ ਤਾਂ ਉਹ ਮੈਂ ਇਹਨੂੰ ਸਹੀ ਨਹੀਂ ਸਮਝਦਾ। ਸਹੀ ਮੈਂ ਕੱਚੀ ਪੱਕੀ ਭਾਸ਼ਾ ਲਿਖਣ ਦੇ ਹੱਕ 'ਚ ਨਹੀਂ ਹਾਂ। ਸਹੀ ਮੈਂ ਕਹਿੰਦਾ ਸੋਹਣੀ ਸਹੀ ਸ਼ਬਦਾਵਲੀ ਆਵੇ, ਉਹਦਾ ਪ੍ਰੋਨੰਸੀਏਸ਼ਨ ਬੋਲਣ ਲੱਗੇ ਠੀਕ ਹੋਵੇ, ਉਹਦਾ ਇਮਲਾ ਸਹੀ ਹੋਵੇ, ਤੇ ਜਿਹੜੀਆਂ ਲਗਾ ਮਾਤਰਾ ਜਿਹੜੇ ਆਰਾਬ ਆਪਣੇ ਜ਼ੇਰਾ ਜ਼ਬਰਾਂ ਪੇਸ਼ਾਂ ਜਜ਼ਮਾਂ ਤਸ਼ਦੀਦਾਂ ਆਪਣੇ ਵਰਤਦੇ ਹਾਂ ਆਪਾਂ, ਉਹ ਜਿਹੜੇ ਗੁਰਮੁਖੀ ਲਿਪੀ 'ਚ ਵਰਤੀਆਂ ਜਾਂਦੀਆਂ ਹਨ ਲਗਾ ਮਾਤਰਾ ਲਗਾ ਅੱਖਰ, ਜੀ ਤੇ ਜੀ ਮੈਂ ਉਹਨੂੰ ਸਹੀ ਲਿਖਣ ਦੇ ਹੱਕ 'ਚ ਖੜਾ ਹਾਂ। ਦੇਰ ਤੋਂ ਮੈਂ ਸਹੀ ਲਿਖਣ ਦੀ ਕੋਸ਼ਿਸ਼ ਕਰਦਾ ਹਾਂ। ਵਾਹ, ਬਹੁਤ ਬਹੁਤ ਅੱਛਾ ਜੀ। ਸ਼ੁੱਧ ਹੋਣਾ ਚਾਹੀਦਾ ਜਦੋਂ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ, ਤੇ ਖਾਸ ਤੌਰ ਤੇ ਜਦੋਂ ਤੁਸੀਂ ਕੁਰਾਨੇ ਪਾਕ ਦਾ ਕੰਮ ਕਰ ਰਹੇ ਹੋ, ਫਿਰ ਇਨਸਾਨ ਜਿਹੜਾ ਜੋ ਆਪਣੀ ਸਾਰੀਆਂ ਕੋਸ਼ਿਸ਼ ਕਰਦਾ ਜੋ ਅੱਲਾਹ ਨੇ ਅਤਾ ਕੀਤੀਆਂ ਨੇ ਸਲਾਹੀਤਾਂ ਉਹਨਾਂ ਨੂੰ ਮਤਲਬ ਆਪਣਾ ਲੈ ਕੇ ਆਵੇ ਆਪਣੇ ਹਾਂਜੀ ਵਿੱਚ। ਅੱਛਾ, ਬਿਲਕੁਲ। ਤੇ ਕਿਦਾਂ ਦਾ ਮਤਲਬ ਹੁਣ 1997 ਤੋਂ ਲੈ ਕੇ ਹੁਣ ਤੱਕ ਕਿੰਨੇ ਐਡੀਸ਼ਨ ਉਸ ਤਰਜਮੇ ਦੇ ਤੁਹਾਡੇ ਜਿਹੜੇ ਨੇ ਉਹ ਛਪ ਚੁੱਕੇ ਨੇ, ਤੇ ਕੌਣ ਜ਼ਿਆਦਾ ਮਤਲਬ ਲੋਕ ਲੈ ਕੇ? ਹਜ਼ੂਰ ਸਾਡੀ ਜਿਹੜੀ ਤਵੱਕੋ ਸੀ ਉਸ ਦੇ ਬਿਲਕੁਲ ਬਰਅਕਸ ਹਾਂਜੀ 6 ਐਡੀਸ਼ਨ ਆ ਗਏ ਸਾਡੇ ਵੱਲੋਂ। ਮਾਸ਼ਾਅੱਲਾ ਸਹੀ 6 ਐਡੀਸ਼ਨ 98 ਤੋਂ ਲੈ ਕੇ ਜੀ 2017 ਤੱਕ 6 ਐਡੀਸ਼ਨ ਆ ਗਏ। 7ਵੇਂ ਐਡੀਸ਼ਨ ਦੀ ਤਿਆਰੀ ਹੋ ਰਹੀ ਹੈ। ਮਾਸ਼ਾਅੱਲਾ ਇੱਕ 8ਵਾਂ ਐਡੀਸ਼ਨ ਸਾਡੀ ਆਗਿਆ ਤੋਂ ਬਿਨਾ ਦਿੱਲੀ ਦੇ ਇੱਕ ਪਬਲਿਸ਼ਰ ਨੇ ਛਾਪ ਲਿਆ। ਤਾਂ ਅੱਛਾ ਇਹਦਾ ਮਤਲਬ ਹੈ ਵੀ 8 ਐਡੀਸ਼ਨ 8 ਐਡੀਸ਼ਨ ਜਿਹੜੇ ਇਸ ਵੇਲੇ ਖੁਦਾ ਦੇ ਫਜ਼ਲ ਕਰਮ। ਹੁੰਦੇ ਹਾਂਜੀ ਹਾਂਜੀ ਅਲਹਮਦੁਲਿਲਾ ਅਲਹਮਦੁਲਿਲਾ। ਅੱਜ ਜੀ ਸਾਡੇ ਨਾਲ ਮੌਜੂਦ ਸਨ ਰਮਜ਼ਾਨ ਸਈਦ ਸਾਹਿਬ, ਅਸੀਂ ਬਹੁਤ ਸ਼ੁਕਰੀਆ ਅਦਾ ਕਰਨੇ ਉਹਨਾਂ ਦਾ, ਉਹਨਾਂ ਨੇ ਸਾਡੇ ਲਈ ਵਕਤ ਕੱਢਿਆ, ਕੁਰਾਨ ਪਾਕ ਦੀ ਨਾਲ ਖਿਦਮਤ ਕੀਤੀ ਹੈ ਜੀ ਤੁਸਾਂ ਨੇ, ਤੇ ਤੁਹਾਡਾ ਆਪਣੀ ਕਿਤਾਬ ਨੂੰ ਜੀ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ। ਅਸੀਂ ਸਾਰੇ ਦੇਖਣ ਵਾਲਿਆਂ ਦੀ ਤਰਫੋਂ ਤੁਹਾਨੂੰ ਮੁਬਾਰਕਬਾਦ ਵੀ ਪੇਸ਼ ਕਰਨੇ ਆ। ਸਾਡੇ ਪੰਜਾਬ ਵਿੱਚ ਮੈਂ ਮਤਲਬ ਜਦੋਂ ਇਹ ਗੱਲ ਸੁਣੀ ਤੇ ਮੈਂ ਬੜਾ ਖੁਸ਼ ਹੋਇਆ ਕਿ ਅਲਹਮਦੁਲਿਲਾ ਗੁਰਮੁਖੀ ਵਿੱਚ ਵੀ ਸਾਡੇ ਮੁਸਲਮਾਨ ਭਾਈਆਂ ਨੇ ਕੁਰਾਨ ਪਾਕ ਦਾ ਤਰਜਮਾ ਕੀਤਾ। ਇੱਕ ਮੁਸਲਮਾਨ ਲਈ ਬਹੁਤ ਬੜੀ ਗੱਲ ਹੈ, ਖੁਸ਼ੀ ਵਾਲੀ ਗੱਲ ਹੈ। ਤਾਂ ਜੀ ਰੱਬ ਦਾ ਕਲਾਮ ਜਿਹੜੇ ਲੋਕ ਅਰਬੀ ਨਹੀਂ ਪੜ੍ਹ ਸਕਦੇ, ਉਰਦੂ ਭਾਸ਼ਾ ਨਹੀਂ ਪੜ੍ਹ ਸਕਦੇ, ਉਹ ਗੁਰਮੁਖੀ ਵਿੱਚ ਕੁਰਾਨ ਪਾਕ ਦੇ ਮੁਤਾਬਿਕ ਸਮਝ ਲੈਣ, ਉਹਨਾਂ ਦੇ ਦਿਲਾਂ ਵਿੱਚ ਜਿਹੜਾ ਨੂਰ ਹੈ ਉਹ ਆ ਜਾਏ, ਅੱਲਾ ਕਰੇ। ਤੇ ਬਹੁਤ ਸ਼ੁਕਰਾਨਾ ਜੀ। ਅਸੀਂ ਜਮੀਲ ਸਾਹਿਬ ਦਾ, ਜਮੀਲ ਅਬਦਾਲੀ ਸਾਹਿਬ ਸਾਡੇ ਭਰਾ ਨੇ ਜੀ ਮੇਰੇ, ਉਹਨਾਂ ਦਾ ਸਪੈਸ਼ਲ ਸ਼ੁਕਰੀਆ ਅਦਾ ਕਰਨੇ ਆ, ਉਹਨਾਂ ਨੇ ਟਾਈਮ ਕੱਢਿਆ ਤੇ ਤੁਹਾਡੇ ਨਾਲ ਸਾਡੀ ਗੱਲ ਕਰਾਈ। ਬਹੁਤ ਸ਼ੁਕਰਾਨਾ ਜੀ। ਤੇ ਕੀ ਸੁਨੇਹਾ ਦੇਣਾ ਚਾਹੋਗੇ ਜੀ ਸਾਡੇ ਪੰਜਾਬ ਵਾਸੀਆਂ ਨੂੰ, ਪਾਕਿਸਤਾਨ ਪੰਜਾਬ ਵਾਸੀਆਂ ਨੂੰ ਕੀ ਸੁਨੇਹਾ ਦਿਓਗੇ? ਹਜ਼ੂਰ ਇਹ ਜਿਹੜੀ ਜ਼ੁਬਾਨ ਦੀ ਖਿਦਮਤ ਹੈ ਇਹ ਤੁਹਾਡੇ ਲਹਿੰਦੇ ਪੰਜਾਬ ਨੇ ਸ਼ੁਰੂ ਕੀਤੀ ਹੈ। ਅਸੀਂ ਤਾਂ ਚੜ੍ਹਦੇ ਪੰਜਾਬ ਵਾਲੇ ਜਿਹੜੇ ਹਾਂ, ਅਸੀਂ ਤਾਂ ਬਾਕਾਇਦਾ 1911 ਚ ਇਸ ਸਪੀਡ ਵਿੱਚ ਕੁੱਦੇ ਹਾਂ। ਤੁਸੀਂ ਤਾਂ ਜਨਾਬ 300 ਸਾਲ ਤੋਂ ਇਹਦੇ ਵਿੱਚ ਹੋ। ਤੁਹਾਨੂੰ ਦੇਖਿਆ ਹੋਊਗਾ, ਮੈਂ ਥੋੜਾ ਬਹੁਤ ਦੇਖਣ ਦੀ ਕੋਸ਼ਿਸ਼ ਕੀਤੀ ਹੈ। ਇਹ ਤਾਂ ਬਹੁਤ ਪੁਰਾਣਾ ਜਿਹੜਾ ਸਫ਼ਰ ਹੈ ਪੰਜਾਬੀ ਤਰਜਮਾ ਕੁਰਾਨ ਦਾ। ਮੈਂ ਦੇਖਿਆ ਕਿ ਜਿਹੜੇ ਮੌਲਾਨਾ ਗੁਲਾਮ ਰਸੂਲ ਆਲਮਪੁਰੀ ਹੋਏ ਹਨ, ਜਿਨ੍ਹਾਂ ਨੇ ਕਿੱਸਾ ਯੂਸੁਫ ਜ਼ੁਲੈਖਾ ਲਿਖਿਆ ਹੈ, ਉਹ ਕਿੱਸਾ ਯੂਸੁਫ ਜ਼ੁਲੈਖਾ ਅਸਲ 'ਚ ਤਫਸੀਰ ਅਹਸਨੁਲ ਕਸਸ ਹੈ, ਜਿਹੜੇ 1849 ਚ ਜਨਮ ਹੋਇਆ ਜਿਨ੍ਹਾਂ ਦਾ। ਸਾਡੇ ਇੱਥੇ ਜਲੰਧਰ ਦੇ ਲਾਗੇ ਨਕੋਦਰ ਕੋਲ ਆਲਮਪੁਰ ਕੋਟਲੇ 'ਚ ਜਨਮ ਹੋਇਆ, ਦਸੂਹੇ 'ਚ। ਕਿ ਉਹਨਾਂ ਨੇ ਉਦੋਂ ਸ਼ੁਰੂ ਕੀਤਾ ਗਲਬਨ 64-65 'ਚ, 1865 'ਚ ਮਹਾਰਾਜਾ ਰਣਜੀਤ ਸਿੰਘ ਤੋਂ 20 ਸਾਲ ਬਾਅਦ। ਤਾਂ ਉਹਨਾਂ ਨੇ ਅਹਸਨੁਲ ਕਸਸ ਲਿਖੀ, ਉਹ ਪੂਰਾ ਤੁਹਾਨੂੰ ਦੇਖਣ ਦਾ ਮੌਕਾ ਮਿਲਿਆ, ਉਹ ਮੈਂ ਅਲਹਮਦੁਲਿਲਾ ਦੇਖੀ ਹੈ। ਬਹੁਤ ਵੱਡੀ ਤਫਸੀਰ ਹੈ, ਉਹ ਅਸਲ ਕਿਸੇ ਦੇ ਰੂਪ ਵਿੱਚ ਹੈ। ਬਿਲਕੁਲ ਇਸੇ ਤੇ ਉਹ ਹਾਂਜੀ, ਉਹ ਸਮਝੋ 18ਵੀਂ ਸਦੀ 'ਚ ਉਹਨਾਂ ਦਾ ਇੰਤਕਾਲ ਹੋ ਗਿਆ। ਉਹਨਾਂ ਦੇ ਬਾਅਦ ਬੜਾ ਕੰਮ ਕੀਤਾ ਹੈ। ਸਭ ਤੋਂ ਪਹਿਲਾ ਗਾਲਬਨ ਕੰਮ ਹੈ ਜਿਹੜਾ ਹਾਫਿਜ਼ ਮੁਹੰਮਦ ਲਖੋਕਿਆ ਵਾਲਾ ਨੇ ਕੀਤਾ, ਫਿਰੋਜ਼ਪੁਰ 'ਚ ਸੀ ਜਿਹੜਾ। ਉਹਨਾਂ ਨੇ ਕੰਪਲੀਟ 8 ਹਿੱਸਿਆਂ ਦੇ ਵਿੱਚ ਤਫਸੀਰੇ ਕੁਰਾਨ ਮੁਕੰਮਲ ਕੀਤੀ। ਉਹਨਾਂ ਦਾ ਕਮਾਲ ਇਹ ਰਿਹਾ ਕਿ ਉਹਨਾਂ ਨੇ ਸ਼ਾਹਮੁਖੀ 'ਚ ਤਫਸੀਰੇ ਕੁਰਾਨ ਪਹਿਲੀ ਵਾਰ ਇੰਨੇ ਮੁਫੱਸਲ ਤਰੀਕੇ ਸੇ ਲਿਆਂਦੀ। ਉਹ ਹਜ਼ੂਰ ਉਹਨਾਂ ਨੇ ਤਫਸੀਰ ਜਿਹੜੀ ਲਿਆਂਦੀ ਪੰਜਾਬੀ ਨਜ਼ਮ 'ਚ ਲਿਆਂਦੀ। ਉਹਨਾਂ ਨੇ ਰਿਕਾਰਡ ਤੋੜਿਆ ਪੁਰਾਣਾ, ਪੰਜਾਬੀ ਨਜ਼ਮ 'ਚ ਤਫਸੀਰ, ਪੰਜਾਬੀ ਨਸਰ 'ਚ ਤਰਜਮਾ,
ਉੱਪਰ ਮੱਥੇ ਪਰ ਫਾਰਸੀ ਦਾ ਤਰਜਮਾ ਵੀ ਦਿੱਤਾ, ਪਤਾ ਨਹੀਂ ਕਿਹਦਾ ਤਰਜਮਾ ਹੈ। ਉਹ ਤਰਜਮਾ ਜਿਹੜਾ ਪੰਜਾਬੀ ਸ਼ਾਹਮੁਖੀ ਚ ਹੈ ਉਹ ਹਾਫਿਜ਼ ਮੁਹੰਮਦ ਲਖੋਕਿਆ ਵਾਲਿਆਂ ਦਾ ਹੈ ਤੇ ਤਫਸੀਰ ਉਹਨਾਂ ਦੀ ਨਜ਼ਮ ਚ ਹੈ। ਇਹ ਤੁਹਾਡਾ ਤਾਂ ਹਜ਼ੂਰ ਅਸੀਂ ਦੇਣ ਨਹੀਂ ਦੇ ਸਕਦੇ, ਅਸਲ ਪੰਜਾਬੀ ਤਾਂ ਮਹਿੰਦੇ ਪੰਜਾਬ ਵਾਲਿਆਂ ਨੇ ਖਿਦਮਤ ਕੀਤੀ ਹੈ। ਅਸੀਂ ਤਾਂ 1911 ਦੇ ਸਪੀਡ ਚ ਕੁੱਦਿਆ। ਅਲਹਮਦੁਲਿਲਾ ਅਸੀਂ 10 ਤਰਜਮੇ ਲਿਆ ਚੁੱਕੇ ਹਾਂ ਹਜ਼ੂਰ, ਗੁਰਮੁਖੀ ਲਿਪੀ ਚ 10 ਤਰਜਮੇ ਮੁਕੰਮਲ ਜਾਂ जुज़वी ਲਿਆ ਚੁੱਕੇ ਹਾਂ। ਤਾਂ ਅੱਲਾਹ ਦਾ ਬੜਾ ਫਜ਼ਲ ਹੈ। क्या बात है जी, बहुत बड़ी सादत है जी, बहुत बड़ी सादत है, बहुत बड़ी खुशबख्ती है उस्ताद मोहतरम। ਤੁਸੀਂ ਸਾਡੇ ਨਾਲ ਮੌਜੂਦ ਸੀ, ਤੁਹਾਡਾ ਬਹੁਤ ਕੀਮਤੀ ਸਮਾਂ ਸੀ। ਅਸੀਂ ਤੁਹਾਡੇ ਬੜੇ ਮਸਰੂਫੀਅਤ ਤੁਹਾਡੇ ਰਜੇਵੇਂ ਹੁੰਦੇ ਨੇ, ਤੁਸੀਂ ਸਾਡੀ ਲਈ ਟਾਈਮ ਕੱਢਿਆ ਤੇ ਬਹੁਤ ਸ਼ੁਕਰਾਨਾ ਜੀ। ਡਾਕਟਰ ਗਜ਼ਨਫਰ ਬੁਖਾਰੀ ਆਗੇ ਚਾਹੁੰਦਾ ਹੈ, ਇਜਾਜ਼ਤ ਚਾਹੁੰਦਾ ਹੈ। ਬਹੁਤ ਸ਼ੁਕਰੀਆ। ਮੈਂ ਵੀ ਪੀਐਚਡੀ ਚੈਨਲ ਦਾ ਮੈਂ ਵੀ ਸ਼ੁਕਰਗੁਜ਼ਾਰ ਹਾਂ, ਤੁਹਾਡੇ ਸਰੋਤਿਆਂ ਦਾ, ਤੁਹਾਡੇ ਪਾਠਕਾਂ ਦਾ, ਤੁਹਾਡੇ ਦਰਸ਼ਕਾਂ ਦਾ, ਮੈਂ ਸਭ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਮੈਂ ਸ਼ੁਕਰੀਆ ਹਜ਼ੂਰ।